ਸਲਾਮ ਅਲੈਕੁਮ। ਵਾਲੇਕੁਮ ਸਲਾਮ। ਸਰ ਕੀ ਹਾਲ ਹੈ? ਠੀਕ ਆ ਜੀ। ਸਰ ਸਭ ਤੋਂ ਪਹਿਲੇ ਆਪਣਾ ਨਾਮ ਦੱਸ ਦਿਓ। ਮੁਹੰਮਦ ਰਮਜ਼ਾਨ। ਸਰ ਕਿਸ ਇਲਾਕੇ ਨਾਲ ਤਲਕ ਹੈ? ਇਹ ਜੀ ਜ਼ਿਲ੍ਹਾ ਵੈੜੀ ਦਾ ਚੱਕ ਨੰਬਰ 166। ਠੀਕ ਹੋ ਗਿਆ ਸਰ। ਸਰ ਇਸ ਟਾਈਮ ਤੁਹਾਡੇ ਕੋਲ ਕਿਤਨੀਆਂ ਬੱਕਰੀਆਂ ਮੌਜੂਦ ਨੇ? ਬੱਕਰੀਆਂ ਇਸ ਟਾਈਮ 60-70 ਆ ਜੀ। 60-70। ਸਰ ਕਿਤਨੇ ਅਰਸੇ ਤੋਂ ਬੱਕਰੀਆਂ ਦਾ ਕੰਮ ਕਰ ਰਹੇ ਹੋ? ਬੱਕਰੀਆਂ ਦਾ ਅਰਸੇ 20 ਸਾਲ ਤੋਂ ਕਰ ਰਹੇ ਹਾਂ। ਮਾਸ਼ਾਅੱਲਾ ਕਾਫੀ ਅਰਸਾ ਹੈ, 20 ਸਾਲ। ਹਾਂਜੀ। ਸਰ ਇਹਨਾਂ 20 ਸਾਲਾਂ ਦੇ ਅੰਦਰ ਕੀ ਹਾਸਲ ਕੀਤਾ ਹੈ? ਹਾਸਿਲ ਕੀਤਾ ਜੀ ਬਥੇਰੀ ਆਮਦਨੀ ਦਿੱਤੀ ਮਾਸ਼ਾਅੱਲਾ। 4 ਲੱਖ 5 ਲੱਖ ਸਾਲ ਦੀ ਆਮਦਨੀ ਇਹਨਾਂ ਦੀ। 4-5 ਲੱਖ ਸਾਲ ਦੀ ਆਮਦਨੀ ਹੈ। ਸਰ ਤੁਸੀਂ ਸਾਲ ਦੇ ਵਿੱਚ ਕੁਰਬਾਨੀ ਦੇ ਬੱਕਰੇ ਤਿਆਰ ਕਰਕੇ ਸੇਲ ਕਰਦੇ ਹੋ ਜਾਂ ਛੋਟੇ ਜਾ ਵਗੈਰਾ ਜਾਂ ਬੱਕਰੀਆਂ ਸੇਲ ਕਰਦੇ ਹੋ? ਇਹ ਥੋੜਾ ਡਿਟੇਲ ਦੇ ਨਾਲ ਦੱਸ ਦਿਓ। ਨਹੀਂ ਜੀ, ਅਸੀਂ ਬੱਕਰੀਆਂ ਸਾਂਭ ਕੇ ਸਵਾ ਕੇ ਵੇਚਦੇ। ਬੱਕਰੇ ਅਸੀਂ ਬੱਕਰੀ ਨਹੀਂ, ਬੱਕਰਾ ਇੱਕ ਅੱਧਾ ਹੀ ਵੇਚਦੇ ਹਾਂ, ਬੱਕਰੀਆਂ ਵੇਚਦੇ ਹਾਂ ਅਸੀਂ ਟੁੱਕੀਆਂ ਸੂਈਆਂ ਨੂੰ। ਅੱਛਾ, ਬੱਕਰੀਆਂ ਸੇਲ ਕਰਦੇ ਹੋ। ਤੇ ਸਰ ਜਿਹੜੀਆਂ ਤੁਹਾਡੇ ਕੋਲ ਬੱਕਰੀਆਂ ਨੇ ਇਹ ਕਿਸ ਨਸਲ ਦੀਆਂ ਨੇ? ਇਹ ਜੀ ਦੇਸੀ ਹੈ। ਦੇਸੀ ਹੈ। ਹਾਂਜੀ। ਠੀਕ। ਕੀ ਸਮਝਦੇ ਹੋ ਕਿ ਆਪਣੇ ਇਸ ਇਲਾਕੇ ਵਾਸਤੇ ਇਹ ਨਸਲ ਬਿਹਤਰ ਹੈ? ਹਾਂਜੀ, ਇਹ ਬਿਹਤਰ। ਅਗਰ ਦੁੱਧ ਦੇ ਲਿਹਾਜ਼ ਨਾਲ ਗੱਲ ਕੀਤੀ ਜਾਏ ਤੇ ਤੁਹਾਡੀਆਂ ਜਿਹੜੀਆਂ ਦੇਸੀ ਬੱਕਰੀਆਂ ਨੇ ਹਾਂਜੀ, ਇਹ ਕਿਤਨਾ ਦੁੱਧ ਦੇ ਰਹੀਆਂ ਨੇ? ਦੁੱਧ ਜੀ 5 6 7 ਕਿਲੋ ਤੱਕ ਜਾ ਸਕਦੀ ਬੱਕਰੀ। ਨਹੀਂ, ਉਹ ਤੇ ਕਹਿ ਰਹੇ ਹੋ ਕਿ 5-7 ਕਿਲੋ ਤੱਕ ਜਾ ਸਕਦੀ ਹੈ। ਹਾਂਜੀ। ਤੁਹਾਡੇ ਕੋਲ ਕਿਤਨਾ ਦੁੱਧ ਦੇ ਰਹੀ ਹੈ ਬੱਕਰੀ ਜ਼ਿਆਦਾ ਤੋਂ ਜ਼ਿਆਦਾ? ਸਾਡੇ ਕੋਲ ਜੀ ਬਾਹਰੋਂ ਚਰ ਕੇ ਬੱਕਰੀ 4 4.5 ਗੜਵੀਆਂ ਦੁੱਧ ਦਿੰਦੇ ਸਨ ਬਗੈਰ ਖਲ ਵੰਡੇ ਤੋਂ। ਮਾਸ਼ਾਅੱਲਾ ਕਾਫੀ ਦੁੱਧ ਹੈ। ਤੇ ਇਹ ਸਾਰੀਆਂ ਬੱਕਰੀਆਂ ਦੇ ਰਹੀਆਂ ਜਾਂ ਇਹਨਾਂ 'ਚ ਕੋਈ ਖਾਸ ਬੱਕਰੀਆਂ ਜਿਹੜੀਆਂ 4-5 ਕਿਲੋ ਦੇ ਰਹੀਆਂ? ਵਿੱਚ ਖਾਸ ਬੱਕਰੀਆਂ ਉਹ ਦੇ ਰਹੀਆਂ ਵਿੱਚ ਕੋ ਹੌਲੀਆਂ ਵੀ ਹੁੰਦੀਆਂ ਜੀ। ਅੱਛਾ। ਹਾਂਜੀ। ਤੇ ਜਿਹੜੀ ਕੋਈ 4-5 ਲੀਟਰ ਦੁੱਧ ਦੇ ਰਹੀ ਹੈ ਉਹ ਬੱਕਰੀ ਸਾਨੂੰ ਚੈੱਕ ਕਰਵਾ ਸਕਦੇ ਹੋ? ਹਾਂਜੀ, ਦੇਖੋ ਦਿਖਾਓ ਹਾਂ। ਆ ਕਾਲੀ ਬੱਕਰੀ ਲੈ ਵੱਡੀ। ਜਿਹੜੀ ਬੱਕਰੀ ਅਸੀਂ ਦੇਖੀ ਹੈ ਇਹ 3-4 ਲੀਟਰ ਦੁੱਧ ਦੇ ਰਹੀ ਹੈ। 4 ਕਿਲੋ 4 ਪੱਕਾ। 4 ਪੱਕਾ ਦੇ ਰਹੀ ਹੈ। ਤੇ ਮਾਸ਼ਾਅੱਲਾ ਬੜਾ ਦੁੱਧ ਹੈ 4 ਕਿਲੋ। ਤੇ ਸਰ ਤੁਸੀਂ ਇਹਨਾਂ ਨੂੰ ਬਾਹਰ ਹੀ ਚਰਾਈ ਦੇ ਸਿਰ ਤੇ ਰੱਖੇ ਹੈ ਜਾਂ ਘਰ ਹੀ ਇਹਨਾਂ ਨੂੰ ਕੋਈ ਵੰਡਾ ਵਗੈਰਾ ਕੋਈ ਚਾਰਾ ਵਗੈਰਾ ਪਾਉਂਦੇ? ਚਰਾਈ ਤੇ ਹੈ ਜੀ। ਬਾਹਰ ਚਰਾਈ ਹੈ, ਘਰ ਇਹਨਾਂ ਨੂੰ ਕੋਈ ਚੀਜ਼ ਨਹੀਂ ਤੁਸੀਂ ਪਾਉਂਦੇ ਹੈ? ਘਰੇ ਜੇ ਪਾਈਏ ਤਾਂ ਫਿਰ ਤਾਂ ਵੱਧ ਦੇ ਸਕਦੇ ਹਾਂ। ਅੱਛਾ, ਹਾਂ, ਠੀਕ ਹੋ ਗਿਆ। ਨਾਲ ਜਿੰਨਾ ਮਰਜ਼ੀ ਦੇ ਸਕਦੇ। ਤੇ ਸਰ ਤੁਸੀਂ ਕੀ ਸਮਝਦੇ ਹੋ ਕਿ ਇਸ ਕੰਮ ਵਿੱਚ ਫਾਇਦਾ ਹੈ? ਹਾਂਜੀ, ਫਾਇਦਾ ਹੈ ਇਸਦਾ। ਤੇ ਸਰ ਜਿਹੜੇ ਨਵੇਂ ਬੰਦੇ ਇਹ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ ਹਾਂਜੀ, ਉਹ ਕਿਸ ਤਰ੍ਹਾਂ ਫਾਇਦਾ ਹਾਸਲ ਕਰਨ? ਉਹ ਫਾਇਦਾ ਜੀ ਵੱਡੀਆਂ ਟੋਕੜਾਂ ਬੱਕਰੀਆਂ ਪਛੜਾਂ ਪਾਉ। ਅੱਛਾ, ਉਹਨਾਂ ਦੇ ਵਿੱਚ ਬੱਕਰਾ ਚੰਗਾ ਸੋਹਣਾ ਲੈ ਕੇ ਛੱਡਣ, ਵੱਡਾ ਜਣੀ ਨਾਮੀ ਕਲਾਮੀ। ਠੀਕ ਹੈ। ਫਿਰ ਫਾਇਦਾ ਉਹਨਾਂ ਦੇ ਬੱਚੇ ਵੀ ਵਿਕਣਗੇ ਔਰ ਬੱਕਰੀ ਵੀ ਵਿਕਣਗੇ। ਅੱਛਾ, ਹਾਂਜੀ, ਉਹ ਦੋਵੇਂ ਪਾਸੇ ਫਾਇਦਾ ਦੇਣਗੇ। ਸਹੀ। ਬੱਚਾ ਵੇਚੋਗੇ ਜੰਮਦਾ ਉਹ ਵੀ 18 ਤੋਂ 20। ਅੱਛਾ, 15 16 17 18। ਸਹੀ। ਬੱਕਰੀ ਜਿਹੜੀ ਆ 60 70 ਤੇ ਏੜ ਗੜ ਜਾਏ। ਠੀਕ ਹੋ ਗਿਆ। ਜਿਹੜੀ ਬੱਕਰੀ ਹੀਟ 'ਚ ਨਹੀਂ ਆਉਂਦੀ ਹਾਂਜੀ, ਉਸ ਦਾ ਕੀ ਇਲਾਜ ਹੈ? ਏੜ ਜੀ ਇਹਨਾਂ ਨੇ ਪਾਊਡਰ ਦਿੱਤਾ ਜੀ। ਕਿਹੜਾ ਪਾਊਡਰ? ਪਾਊਡਰ ਜੀ ਉਹ ਡਾਕਟਰ ਦੀ ਮਸ਼ਵਰੇ ਨਾਲ ਦਿੱਤਾ ਜੀ। ਅੱਛਾ। ਹਾਂਜੀ। ਵੈਸੇ ਬੱਕਰੀਆਂ ਜਿਹੜੀ ਕਣਕ ਆ ਨਾ ਜੀ, ਕਣਕ ਦੀ ਵਜ੍ਹਾ ਨਾਲ ਬੱਕਰੀਆਂ ਬੋਲਦੀਆਂ ਕਿੱਕਰ ਐਰਾ ਵਗੈਰਾ ਜਿਹੜਾ ਲਾਂਗੀ ਚਾਹੀਦੀ। ਅੱਛਾ। ਹਾਂਜੀ, ਜੇ ਘਰੇ ਆ ਤਾਂ ਉਹ ਫਿਰ ਵੰਡਾ ਪਾਉਂਦੇ ਆ ਨਾ। ਜੀ ਜੀ। ਜੇ ਖੋਲੀਆਂ ਜੇ ਵੰਡਾ ਪੁੰਡਾ ਲਾਉਂਗੇ ਤੇ ਫਿਰ ਵੀ ਬੋਲੀ ਜਾਣਗੇ, ਬੱਕਰੀ ਦਾ ਕੋਈ ਮਸਲਾ। ਅੱਛਾ, ਹਾਂਜੀ। ਠੀਕ ਹੋ ਗਿਆ। ਤੇ ਸਰ ਜਿਹੜੀ ਤੁਹਾਡੇ ਕੋਲ ਨਸਲ ਹੈ ਹਾਂਜੀ, ਇਹ ਜ਼ਿਆਦਾ ਤੋਂ ਜ਼ਿਆਦਾ ਕਿਤਨੇ ਬੱਚੇ ਦੇ ਰਹੀ ਹੈ? 2 ਵੀ ਦਿਨ ਦੀ 3 ਵੀ 4 ਤੱਕ ਵੀ ਚੱਲ ਜਾਂਦੀ ਹੈ। 4 ਤੱਕ ਕੀ ਜਾ ਰਹੀ ਹੈ? ਹਾਂਜੀ, ਜਾ ਰਹੀ ਹੈ। ਫੈਸਲਾਬਾਦ ਦੀ ਬੱਕਰੀ ਜਾਂ ਗੁਜਰਾਤ ਦੀ ਬੱਕਰੀ ਹੈ। ਹਾਂਜੀ, ਤੁਸੀਂ ਕੀ ਸਮਝਦੇ ਹੋ ਕਿ ਉਹ ਤੁਹਾਡੇ ਇਲਾਕੇ 'ਚ ਕਾਮਯਾਬ ਹੈ? ਹੋ ਤਾਂ ਜਾਨੀ ਹੈ ਲੇਕਿਨ ਸਾਡੇ ਇਲਾਕੇ 'ਚ ਇਹੀ ਕਾਲੇ ਬੱਕਰੀ ਡੱਬੀ ਕਾਮਯਾਬ ਦੇਸੀ। ਅੱਛਾ। ਸਾਡੇ ਇਲਾਕੇ 'ਚ ਇਹੀ ਦੂਸਰੇ ਇਲਾਕੇ ਦੀ ਬੱਕਰੀ ਤੁਹਾਡੇ ਏਰੀਏ 'ਚ ਕਾਮਯਾਬ ਨਹੀਂ ਹੈ? ਇਹੀ ਹੁੰਦੀ ਹੈ ਸਾਡੇ ਇਲਾਕੇ 'ਚ ਇਹੀ ਬੱਕਰੀ ਕਾਮਯਾਬ ਜਾ। ਅੱਛਾ, ਵਜ੍ਹਾ ਕੀ ਹੈ ਕਿ ਕਿਉਂ ਕਾਮਯਾਬ ਨਹੀਂ ਹੈ? ਇਹ ਗਰਮੀ ਚੱਕਦੀਆਂ, ਗਰਮੀ ਚੱਲਦੀਆਂ ਨੇ। ਅੱਛਾ। ਹਾਂਜੀ। ਤੇ ਅਕਸਰ ਦੇਖਿਆ ਤੁਸੀਂ ਕਿ ਬੱਕਰੀ ਨੂੰ ਨਾ ਪਾਣੀ ਲਾਕ ਹੋ ਜਾਂਦਾ ਹੈ, ਉਸ ਦਾ ਕੀ ਕੋਈ ਇਲਾਜ ਹੈ? ਉਹਦਾ ਮਸਾਲਾ ਮਸੂਲਾ ਹੈ ਜੀ। ਅੱਛਾ। ਹਾਂ, ਠੀਕ ਹੈ। ਮਸਾਲਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਮਸਾਲਾ ਕਿਸ ਤਰ੍ਹਾਂ ਦਾ ਦੇਣਾ ਚਾਹੀਦਾ ਉਹ ਦੱਸ ਸਕਦੇ ਹੋ? ਨਹੀਂ, ਨੂਨ ਜਵੈਨ ਹੀ ਅਸੀਂ ਤਾਂ ਦਿੰਦੇ ਹਾਂ ਜ਼ਿਆਦਾ। ਅੱਛਾ। ਹਾਂਜੀ, ਨੂਨ ਕਾਲਾ ਨੂਨ, ਚਿੱਟਾ ਨੂਨ, ਜਵੈਨ। ਤੇ ਜਿਨ੍ਹਾਂ ਬੱਕਰੀਆਂ ਦਾ ਥਣ ਵਗੈਰਾ ਖਰਾਬ ਹੋ ਜਾਂਦਾ ਹੈ ਹਾਂਜੀ, ਪਹਿਲੇ ਤੇ ਇਹ ਦੱਸੋ ਕਿ ਕਿਸ ਵਜ੍ਹਾ ਤੋਂ ਹੁੰਦਾ ਹੈ ਤੇ ਦੂਸਰਾ ਇਸ ਦਾ ਇਲਾਜ ਕੀ ਹੈ? ਉਹ ਸੱਟ ਦੀ ਵਜ੍ਹਾ ਤੋਂ ਵੀ ਹੋ ਜਾਂਦਾ ਜੀ, ਖਾਲਾ ਟੱਪੜਨਾ ਵੀ ਹੋ ਜਾਂਦਾ ਜੀ। ਅੱਛਾ। ਹਾਂਜੀ, ਉਹਨੂੰ ਫਿਰ ਟੀਕੇ ਲੱਗਦੇ ਆ, ਡਾਕਟਰ ਦੇ ਮਸ਼ਵਰੇ ਨਾਲ ਲੈ ਲਓ। ਸਹੀ ਹੈ। ਹਾਂਜੀ, ਟਰਾਈ ਹੁਣ ਇਹ ਹੌਲੀ ਪੈਂਦੀ, ਹੌਲੀ ਦੇ ਟੀਕੇ ਹੁੰਦੇ। ਅੱਛਾ, ਟਰਾਈ ਵਰਸਨ ਦੇ। ਠੀਕ। ਹਾਂਜੀ। ਤੇ ਤੁਹਾਨੂੰ 20 ਸਾਲਾਂ ਦੇ ਅੰਦਰ ਕੋਈ ਮੁਸ਼ਕਲਾਤ ਪੈਦਾ ਹੋਈ ਹੋਵੇ? ਨਹੀਂ ਜੀ, ਨਹੀਂ ਕੋਈ ਬਾਤ। ਇਹਨਾਂ ਨੂੰ ਕੋਈ ਬਿਮਾਰੀ ਸ਼ਮਾਰੀ ਨਹੀਂ ਲੱਗੀ? ਬਿਮਾਰੀ ਆ ਵੀ ਜਾਵੇ ਤੇ ਡਾਕਟਰ ਦੇ ਮਸ਼ਵਰੇ ਨਾਲ ਟੀਕੇ ਲਵਾ ਦਿੱਤੇ। ਦੇਸੀ ਇਲਾਜ ਕੋਈ ਨਹੀਂ, ਟੋਟਲ ਡਾਕਟਰ ਨਾਲ ਦੇਸੀ ਰਾਬਤਾ ਇਲਾਜ ਜਿਵੇਂ ਕਰਨਾ? ਕਾੜਾ ਕੁੜੇ, ਨੂਨ ਵਗੈਰਾ ਜਿਹੜੀ ਕਿ ਗੁੜ, ਅੱਛਾ। ਇਲਾਇਚੀ ਛੋਟੀ ਵੱਡੀ,
ਅੱਛਾ। ਜਿਹੀਆਂ ਚੀਜ਼ਾਂ ਦੇ ਦਿੰਦੇ ਅਕਸਰ ਤੁਸੀਂ ਦੇਖਿਆ ਬੱਕਰੀਆਂ ਨੂੰ ਛੋੜਕਾ ਵਗੈਰਾ ਲੱਗ ਜਾਂਦਾ, ਛੋੜਕੇ ਦਾ ਕੀ ਇਲਾਜ ਕਰਦੇ ਹੋ? ਆ ਜਾਨੀ ਕਿ ਮੋਕ ਹੀ ਹੁੰਦੀ ਆ। ਜੀ ਜੀ। ਹਾਂਜੀ, ਉਹਦੇ ਵਾਸਤੇ ਉਹ ਮਹਿੰਦੀ ਮੁੰਦੀ ਦੇ ਦਿੰਦੀ ਹੈ ਜੀ, ਹਲਦੀ ਦੇ ਦਿੰਦੀ ਘੋਲ ਕੇ। ਅੱਛਾ, ਹਾਂ ਅਕਸਰ ਬੰਦੇ ਦੇ ਪੱਤੀ ਦਾ ਕਾਹਵਾ ਦਿੰਦੇ ਨੇ ਜਾਂ ਜਾਮਨੂ ਦੇ ਪੱਤਰ ਦਿੰਦੇ ਨੇ, ਹਾਂਜੀ, ਤੁਸੀਂ ਕੀ ਸਮਝਦੇ ਹੋਗੇ ਉਹ ਵੀ ਬਿਹਤਰ ਹੈ? ਉਹ ਬਿਹਤਰ ਆ, ਬਿਹਤਰ ਉਹ ਸਭ ਤੋਂ ਬਿਹਤਰ, ਅੱਛੀ ਠੰਡੀ ਚੀਜ਼। ਅੱਛਾ, ਠੀਕ ਹੋ ਗਿਆ। ਤੇ ਦੂਸਰਾ, ਗੋਸ਼ਤ ਔਰ ਦੁੱਧ ਦੀ ਪੈਦਾਵਾਰ ਜ਼ਿਆਦਾ ਲੈਣੇ ਵਾਸਤੇ ਕਿੰਨਾ ਚੀਜ਼ਾਂ ਨੂੰ ਇਸਤੇਮਾਲ ਕਰਨਾ ਚਾਹੀਦਾ? ਮੱਕੀ, ਕਣਕ, ਜੌਂ। ਮਸਲਨ ਇਸ ਦਾ ਤਰੀਕਾਕਾਰ ਦੱਸ ਸਕਦੇ ਹੋ ਕਿ ਕਿਸ ਤਰ੍ਹਾਂ ਇਸਤੇਮਾਲ ਕਰਨ? ਇਹ ਜੀ ਸੁੱਕੇ ਪਾਉਣੇ, ਮੱਕੀ ਤੇ ਜਿਹੜਾ ਕਣਕ ਤੇ ਜੌਂ ਆ ਨਾ, ਜੀ। ਇਹ ਸ਼ਾਮ ਨੂੰ ਚਾਹੇ ਭੇ ਕੇ ਪਾ ਲਾ, ਭੇ ਕੇ ਪਾਵਾਂਗਾ ਬਿਹਤਰ ਹੈ। ਅੱਛਾ ਤੇ ਜੇ ਤੁਸੀਂ ਸੁੱਕਾ ਪਾਵੋਗੇ ਥੋੜਾ ਜਿਹਾ ਗਰਮ, ਅੱਛਾ ਤੇ ਜੇ ਤੁਸੀਂ ਭੇ ਕੇ ਪਾਓਗੇ ਰਾਤ ਨੂੰ, ਸਵੇਰ ਨੂੰ ਭੇਜ ਤੇ ਸ਼ਾਮ ਨੂੰ ਗਈਆਂ ਬੱਕਰੀ ਨੂੰ ਘੰਟਾ ਕੁ ਪਹਿਲਾਂ ਹਵਾ ਲਵਾਈ, ਮੁੜ ਕੇ ਭਰ ਤਸਲੇ ਰੱਖ ਦੋ, ਕੋਈ ਰੋਲਾ ਨਹੀਂ। ਜਿੰਨੀ ਮਰਜ਼ੀ ਪੈਦਾਵਾਰ ਲਓ ਉਹਨੂੰ। ਸਹੀ ਹੈ। ਅਕਸਰ ਬੰਦੇ ਇਸ ਕੰਮ ਨੂੰ ਸ਼ੁਰੂ ਕਰਨੇ ਤੋਂ ਪਹਿਲੇ ਨਾ ਹਾਂਜੀ ਇਹ ਸੋਚਦੇ ਨੇ ਕਿ ਇਸ ਜਾਨਵਰ ਦੇ ਵਿੱਚ ਬਿਮਾਰੀ ਜ਼ਿਆਦਾ ਹੈ। ਹਾਂਜੀ। ਤੁਸੀਂ ਕੀ ਸਮਝਦੇ ਹੋ ਕਿ ਇਸ ਜਾਨਵਰ ਦੇ ਵਿੱਚ ਬਿਮਾਰੀ ਜ਼ਿਆਦਾ ਜਾਂ ਸਾਰਿਆਂ ਜਾਨਵਰਾਂ ਵਿੱਚ ਨਹੀਂ, ਬਿਮਾਰੀ? ਜਿੰਨੀ ਬਿਮਾਰੀ ਜਦੋਂ ਆਉਂਦੀ ਹੈ ਸਾਰਿਆਂ ਨੂੰ ਆਉਂਦੀ ਹੈ। ਅੱਛਾ, ਹਾਂਜੀ। ਉਹ ਚਾਹੇ ਬੱਕਰੀ ਹੋਏ, ਚਾਹੇ ਗਾਂ ਹਾਂਜੀ, ਹੋਏ, ਉਹ ਚਾਹੇ ਸਭ ਮੱਝ ਨੂੰ ਹੋਏ, ਹਾਂਜੀ ਸਭ ਨੂੰ ਬਿਮਾਰੀ ਉਹ- ਸਾਰਿਆਂ ਦੇ ਨਾਲ ਹਾਂਜੀ, ਉਹ ਹੀ। ਟੀਕੇ ਫਾਜ਼ਤੀ ਲਾਉਣੇ ਪੈਂਦੇ, ਡਾਕਟਰ ਦੇ ਮਸ਼ਵਰੇ ਨਾਲ ਲੱਗਣੇ ਉਹ ਟੀਕੇ। ਵੈਸੇ ਤੁਸੀਂ ਕਿਹਾ ਕਿ ਹਿਫਾਜ਼ਤੀ ਟੀਕੇ ਲਗਵਾਉਣੇ ਚਾਹੀਦੇ ਨੇ, ਹਾਂਜੀ। ਤੇ ਇਹਨਾਂ ਦਾ ਵੈਸੇ ਕੋਰਸ ਤੁਸੀਂ ਕਿਸ ਤਰ੍ਹਾਂ ਕਰਦੇ ਹੋ? 6 ਮਹੀਨੇ ਬਾਅਦ ਕਰਦੇ ਹੋ, ਸਾਲ ਬਾਅਦ ਕਰਦੇ ਹੋ? ਨਹੀਂ ਉਹ ਜੀ, ਥੋੜਾ 6 ਦੱਸ। ਮਹੀਨਿਆਂ ਬਾਅਦ ਟੀਕਾ ਲਾ 6 ਮਹੀਨੇ ਬਾਅਦ ਟੀਕਾ ਕਿਸ ਬਿਮਾਰੀ ਦਾ ਲੱਗਦਾ ਹੈ? ਰੋੜੇ ਦਾ, ਮੂੰਹ ਖੁਰ ਦਾ। ਮੂੰਹ ਖੋਰ ਦਾ, ਮੁਖਰ ਦਾ ਹੈ। ਹਾਂਜੀ, ਬੁਖਾਰ, ਮੂੰਹ ਖੁਰ, ਗਲ ਘੋਟੂ। ਇਸ ਸਾਲ ਤੁਸੀਂ ਦੇਖਿਆ ਹੋਣਾ ਕਿ ਜਾਨਵਰਾਂ ਨੂੰ ਬਹੁਤ ਜ਼ਿਆਦਾ ਮੁਖਰ ਆਇਆ ਹੈ। ਹਾਂਜੀ ਆਇਆ। ਟੀਕੇ ਤੋਂ ਇਲਾਵਾ ਮੁਖਰ ਦਾ ਦੇਸੀ ਇਲਾਜ ਕਰਦੇ ਨੇ, ਕੋਈ ਗਰਮ ਰੋਟੀ ਦਿੰਦੇ ਨੇ, ਕੋਈ ਹਾਂਜੀ, ਉਹ ਆਇਲ ਰੋਟੀ ਵਗੈਰਾ ਜੀ, ਦਿੰਦੇ ਨੇ। ਉਹ ਰੋਟੀ ਤੁਹਾਡੇ ਤੇਲ- ਕੋਲ ਕੀ ਦੇਸੀ ਇਲਾਜ ਹੈ ਇਸ ਦਾ? ਉਹ ਜੀ ਰੋਟੀ ਚੋਪੜ ਕੇ ਤੇਲ ਦਾ ਉਹ ਦਿੱਤੀ ਜਾਏਗੀ ਮੂੰਹ ਖੁਰ। ਉਹ ਬਿਹਤਰ ਹੈ। ਹਾਂਜੀ, ਤੇ ਜਿਨ੍ਹਾਂ ਦੇ ਪੈਰਾਂ ਨੂੰ ਆ ਜਾਂਦਾ ਹੈ, ਉੱਥੇ ਕੀ ਤਰੀਕਾ ਇਸਤੇਮਾਲ ਕਰਨ? ਉਹਦੇ ਤੇ ਜੀ ਕਿੱਕਰ ਦਾ ਪਾਣੀ ਪਕਾ ਕੇ ਪਾਈ। ਕਿੱਕਰ ਦਾ ਹਾਂਜੀ, ਪਾਣੀ, ਹਾਂਜੀ। ਮਸਲਨ ਕਿੱਕਰ ਦੇ ਸੱਕ। ਸਕੜੇ ਲੈ ਕੇ ਹਾਂਜੀ। ਉਹਨੂੰ ਗਰਮ ਕਰਕੇ ਉਹ ਜਿਹੜਾ ਪਕਾ ਕੇ ਪਾਣੀ। ਜੀ ਰੰਗ ਕੱਢ ਕੇ ਉਹ ਪਾਉਣਾ। ਅੱਛਾ, ਹਾਂਜੀ, ਸਹੀ ਹੈ ਜਾਂ ਹੁੱਕੇ ਦਾ ਪਾਣੀ ਨਹੀਂ, ਜਿਹੜੇ ਆਮ ਸਿਆਣੇ ਬੰਦੇ ਹੁੱਕਾ ਪੀਂਦੇ, ਜੀ। ਉਹਦਾ ਪਾਣੀ ਪਾਓ ਪੈਰਾਂ ਤੇ, ਬਿਲਕੁਲ ਖਤਮ ਹੋ ਜੀ। ਠੀਕ ਹੋ ਗਿਆ। ਇਹ ਜਾਨਵਰ ਲੈਣੇ ਤੋਂ ਪਹਿਲੇ ਕਿੰਨਾ ਚੀਜ਼ਾਂ ਨੂੰ ਦੇਖਣਾ ਚਾਹੀਦਾ? ਸਿੰਘ ਵੇਖਣੇ ਚਾਹੀਦੇ ਜੀ ਚੱਪੇ, ਤੇ ਥਣ ਲੰਬਾ ਹੋਣਾ ਚਾਹੀਦਾ, ਵੇਲ ਪੂਰੀ ਹੋਣੀ, ਧੌਣ ਵੀ ਲੰਬੀ ਹੋਣੀ ਚਾਹੀਦੀ, ਉਹ ਬੱਕਰੀ ਚੰਗੀ ਹੁੰਦੀ ਨਸਲ। ਸਹੀ ਹੈ, ਠੀਕ ਹੋ ਗਿਆ। ਤੇ ਸਰ ਲਾਸਟ ਦੇ ਵਿੱਚ ਸਾਨੂੰ ਇਹ ਦੱਸੋ ਕਿ ਜਿਹੜੇ ਨਵੇਂ ਬੰਦੇ ਇਹ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ, ਹਾਂਜੀ, ਉਹ ਕਿਸ ਤਰ੍ਹਾਂ ਕੰਮ ਕਰਨ ਤੇ ਫਾਇਦਾ ਹਾਸਲ ਕਰ ਸਕਣ? ਉਹ ਜੀ ਬੱਕਰੀਆਂ ਤੁਸੀਂ ਪਾਓ, ਚਾਹੇ 10 ਬੱਕਰੀਆਂ ਜਾਂ 20 ਪਾਓ। ਅੱਛਾ ਹਾਂਜੀ, ਬਾੜਾ ਤੁਸੀਂ ਬਣਾਓ, ਖੁੱਲੀ ਜਿਹੜੀ ਹਵਾਦਾਰ ਜਗ੍ਹਾ ਤੇ ਰੱਖੋ। ਅੱਛਾ, ਹਾਂਜੀ, ਬਾਹਰੋਂ ਚਾਰਨੀਆਂ ਤਾਂ, ਜੇ ਵੰਡਾ ਪਾਉਣਾ ਤਾਂ, ਖੁੱਲੀ ਜਗ੍ਹਾ ਹਵਾਦਾਰ ਜਿਹੜੀ ਬਾੜਾ ਹੋਣਾ ਚਾਹੀਦਾ। ਸਹੀ ਹੈ। ਹਾਂਜੀ, ਗਰਮੀ ਨਹੀਂ ਹੋਣੀ ਚਾਹੀਦੀ, ਗਰਮੀ ਨਹੀਂ ਹੋਣੀ ਚਾਹੀਦੀ। ਬਾਹਰੋਂ ਫੁੱਤਰ ਕੇ ਆਉਣਾ, ਮਾਲ ਜ਼ਿਆਦਾ ਫਾਇਦਾ ਦਿੰਦਾ। ਠੀਕ ਹੋ ਗਿਆ। ਹਾਂਜੀ। ਸਰ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਟਾਈਮ ਸਾਨੂੰ ਦਿੱਤਾ ਹੈ।